अस्सलाम वालेकुम जी। की हाल है? वालेकुम सलाम जिशान जी, की हाल चाल? ठीक ठाक हो? वधिया हो? जी बेहतरीन जी, मौला दा बड़ा करम, सब फिट फाट जी। मैं पहले ਤੁਹਾਡੀ ਲਾਈਵ ਬ੍ਰਾਡਕਾਸਟ ਵੇਖੀ ਔਰ ਉਸ ਤੋਂ ਬਾਅਦ ਮੈਂ ਬਲਕਿ ਕਾਫੀ ਸਾਰਾ ਟਵਿੱਟਰ ਟ੍ਰੈਂਡ ਸੈੱਟ ਵੀ ਵੇਖਿਆ। ਮੈਂ ਕਿ ਪਹਿਲੇ ਮੈਂ ਜ਼ਰਾ ਥੋੜਾ ਜਿਹਾ ਮੇਰੇ ਕੋਲ ਅਲਫਾਜ਼ ਦਾ ਜ਼ਖੀਰਾ ਬਿਲਕੁਲ ਅੱਗੇ ਪਿੱਛੇ ਹੈ। ਸਮ ਟਾਈਮਸ ਕੁਝ ਐਸੀਆਂ ਨਿਊਜ਼ਸ ਹੁੰਦੀਆਂ ਨੇ ਜ਼ਿੰਦਗੀ ਦੇ ਵਿੱਚ ਜਿਹੜੀਆਂ ਤੁਹਾਨੂੰ ਇੱਕ ਫॉर ਸਰਟਨ ਟਾਈਮ ਪੀਰੀਅਡ ਇੱਕ ਸ਼ੌਕ ਜਿਹਾ ਦੇ ਜਾਂਦੀਆਂ ਨੇ। ਤੇ ਮੈਂ ਇੱਕ ਪੋਸਟ ਕੀਤੀ ਹੈ। I wanted to speak on that thing first. Sidhu Moosewala, he was a big star, really big star. ਔਰ ਰਾਈਟ ਨਾਓ ਤੁਸੀਂ ਉਸੀ ਉੱਤੇ ਅਸੀਂ ਗੱਲ ਵੀ ਕਰਨਾ ਚਾਹ ਰਹੇ ਸੀ। ਮੈਂ ਨਾ ਇੱਕ ਚੀਜ਼ ਬੜੀ ਅੰਦਰੋਂ ਖਾ ਰਹੀ ਹੈ ਉਸਦੀ ਉਹ ਨਿਊਜ਼ ਸੁਣ ਕੇ ਨਾ, which was ਕਿ ਇੱਕ ਬੰਦਾ ਹੈ ਉਹ ਆਪਣੀ ਪੂਰੀ ਸਟਰਗਲ ਤੋਂ ਬਾਅਦ ਇੱਕ ਸਕਸੈਸ ਗੇਨ ਕਰਦਾ ਹੈ ਔਰ ਹੀ ਇਜ਼ ਐਟ ਦ ਪੀਕ ਆਫ ਦ ਫੇਮ, ਰਾਈਟ? ਔਰ ਮੈਂ ਉਹ ਜਿਸ਼ਾਨ ਪਰਸੋਂ ਹੀ ਨਾ, ਪਰਸੋਂ ਰਾਤ ਸਾਡੇ ਦੋਸਤ ਨੇ ਸਿਮਰਨਜੋਤ ਮੱਕੜ ਔਨ 에ਅਰ ਚੈਨਲ ਰਨ ਕਰਦੇ ਨੇ, ਉਹਨਾਂ ਦੇ ਕੋਲ ਗਏ ਘਰ ਨਾ, ਤੇ ਉਹਨਾਂ ਨਾਲ ਗੱਲ ਹੋਣ ਡਈ। ਤੇ ਨਵੰਬਰ ਦਾ ਪਲਾਨ ਬਣਿਆ ਸੀ ਉਹਨਾਂ ਦਾ ਪਾਕਿਸਤਾਨ ਆਉਣ ਦਾ। ਤੇ ਗੱਲ ਕਰਨ ਡਿਆ ਸੀ, ਦੱਸਣ ਡਿਆ ਸੀ ਉਹ ਇੰਟਰਵਿਊ ਦੇ ਵਿੱਚ ਵੀ ਐਸੀ ਗੱਲ ਦੱਸਣ ਡਿਆ ਸੀ ਵੀ 3 ਸਾਲ ਪੂਰੇ ਨਾ, ਜਦੋਂ ਸਟੇਜ ਲੱਗਦੇ ਆ ਤੇ ਸਟੇਜ ਦੇ ਪਿੱਛੇ ਹੋ ਕੇ ਵੇਖਦਾ ਸੀ ਵੀ ਆ ਜਿਹੜੇ ਕਰਦੇ ਆ ਨਾ, ਮਤਲਬ ਵੀ ਸੱਦਾ ਦਿੰਦੇ ਜਿਹਨੂੰ ਆਪਾਂ ਐਂਕਰਿੰਗ ਕਰਦੇ ਆ, ਕਿ ਨਿਜ਼ਾਮਤ ਇੱਥੇ ਮੈਂ ਹੈ। ਇਸ ਮੌਕੇ ਤੇ ਪਹੁੰਚਾਂਗਾ ਨਾ, 3 ਸਾਲ ਲੱਗੇ ਮੈਨੂੰ ਉੱਥੇ ਪਹੁੰਚਦਿਆਂ। ਤੇ ਫਿਰ ਉੱਥੇ ਜਦੋਂ ਪਹੁੰਚਿਆ, ਫਿਰ ਅਗਲੇ ਸਟੇਜ ਤੇ ਜਿਹੜੇ ਗਾਉਂਦੇ ਸਨ ਲੋਕ, ਕਿ ਕਿਆ ਮੈਂ ਇਸ ਸਟੇਜ ਤੇ ਨਹੀਂ ਪਹੁੰਚ ਸਕਦਾ ਵੀ ਮੈਂ ਗਾਵਾਂਗਾ ਲੋਕ ਮੈਨੂੰ ਸੁਣਨਗੇ? ਕਿ ਰਾਈਟ, ਉਹ ਐਗਜ਼ੈਕਟਲੀ। ਅਸੀਂ ਇਹ ਹੀ ਵੇਖਦੇ ਆ ਵੀ ਬੰਦਾ ਸਟਾਰ ਆ ਕਿੰਨਾ ਫੇਮਸ ਹੋ ਗਿਆ, ਇਹ ਨਹੀਂ ਉਹਦੀ ਸਟਰਗਲ ਨਹੀਂ ਵੇਖਦੇ, ਸਟਰਗਲ ਪਿੱਛੇ ਕਿੰਨੀ। ਜਿਹੜਾ ਆਪਣੀ ਇਤਨੀ ਸਟਰਗਲ ਤੋਂ ਬਾਅਦ ਅਜੇ ਤੱਕ ਉਹਨਾਂ ਦੀ ਵੀਡੀਓਜ਼ ਉਸਦੀਆਂ ਪਈਆਂ ਹੋਈਆਂ ਨੇ ਕਿ ਯਾਰ ਉਸ ਨੂੰ ਬਕਾਇਦਾ ਸਟੇਜ ਉੱਤੇ ਜਿਹੜਾ ਉਤਾਰਿਆ ਜਾ ਰਿਹਾ, ਜਿਹੜਾ ਉਹਦਾ ਸਟਰਗਲਿੰਗ ਫੇਜ਼ ਸੀ, ਸਟਾਰਟਿੰਗ ਦਾ ਜਿਹੜਾ ਫੇਜ਼ ਸੀ। ਜਿਹੜੀ ਮੈਂ ਗੱਲ ਕਰਨਾ ਚਾਹ ਰਿਹਾ ਨਾ, ਇੱਕ ਬੰਦਾ ਐਟ ਦੀ ਪੀਕ ਆਫ ਹਿਸ ਸਕਸੈਸ, ਠੀਕ ਹੈ, ਉਹ ਜੋ ਚੀਜ਼ ਪਾਉਂਦਾ ਹੈ ਆਵਾਮ ਉਸ ਨੂੰ ਫਾਲੋ ਕਰਦੀ ਹੈ, ਉਸਦੀ ਇੱਕ ਲਾਈਕਿੰਗ ਹੈ ਪਬਲਿਕ ਦੇ ਵਿੱਚ, ਉਸਦੀ ਹਰ ਚੀਜ਼ ਹਿੱਟ ਜਾ ਰਹੀ ਹੈ। ਔਰ ਉਹ ਆਪਣੀ ਕੈਨੇਡੀਅਨ ਸਿਟੀਜ਼ਨਸ਼ਿਪ ਛੱਡ ਕੇ ਪਤਾ ਕਿਸ ਵਜ੍ਹਾ ਤੋਂ ਜਾਂਦਾ ਹੈ? ਆਪਣਾ ਸਿੰਗਿੰਗ ਦਾ ਕੈਰੀਅਰ ਛੱਡ ਕੇ ਕਿਸ ਵਜ੍ਹਾ ਤੋਂ ਜਾਂਦਾ ਹੈ? ਕਿ ਉਹਦੇ ਫਾਰਮਰਸ ਨੂੰ ਔਰ ਉਸ ਦੇ ਕੌਮ ਨੂੰ, ਉਸ ਦੇ ਲੋਕਾਂ ਨੂੰ ਉਸ ਦੀ ਜ਼ਰੂਰਤ ਹੈ ਔਰ ਉਹ ਪੋਲਿਟਿਕਸ ਦੇ ਵਿੱਚ ਪਾਰਟ ਲੈਂਦਾ ਹੈ। ਇੱਕ ਬੜੀ ਰੀਸੈਂਟ ਜੀ ਨਿਊਜ਼ ਹੈ, ਸ਼ਾਇਦ ਲੋਕਾਂ ਨੂੰ ਇਸ ਚੀਜ਼ ਦਾ ਪਤਾ ਵੀ ਨਾ ਹੋਵੇ। ਇਹਨਾਂ ਨੂੰ ਚੀਜ਼ਾਂ ਨੂੰ ਨਾ, ਹਕਾਇਕ ਸਮਟਾਈਮਸ ਮਿਸਿੰਗ ਹੁੰਦੇ ਨੇ ਲੋਕਾਂ ਕੋਲ, ਲੋਕਾਂ ਨੂੰ ਨਜ਼ਰ ਨਹੀਂ ਆ ਰਿਹਾ ਹੁੰਦਾ। ਦ ਥਿੰਗ ਇਜ਼ ਕਿ ਵੈਰੀ ਰੀਸੈਂਟ ਅਪਡੇਟ ਜਿਹੜੀ ਹੋਈ ਹੈ ਉਹ ਸਭ ਤੋਂ ਵੱਡੀ ਇਹ ਹੋਈ ਸੀ ਕਿ ਕੱਲ ਉਸ ਕੋਲੋਂ ਇੱਕ ਆਮ ਜਨਤਾ ਪਾਰਟੀ ਹੈ ਜਿਨ੍ਹਾਂ ਆਮ ਨੇ ਆਦਮੀ ਉਸ ਨੂੰ, ਆਮ ਆਦਮੀ ਪਾਰਟੀ। ਯੈਸ ਐਗਜ਼ੈਕਟਲੀ, ਆਮ ਆਦਮੀ ਪਾਰਟੀ, ਉਹਨਾਂ ਨੇ ਕੋਈ ਪਿਛਲੇ 4-5 ਸਾਲ ਤੋਂ ਰੈਗੂਲਰਲੀ ਪਰਮਾਨੈਂਟਲੀ ਇਸ ਦੇ ਨਾਲ ਇੱਕ ਸਿਕਿਉਰਿਟੀ ਦਿੱਤੀ ਹੋਈ ਸੀ, ਆਫੀਸ਼ੀਅਲ ਸਿਕਿਉਰਿਟੀ ਸੀ। ਔਰ ਕੱਲ ਦੀ ਡੇਟ ਦੇ ਵਿੱਚ ਉਹ ਆਫੀਸ਼ੀਅਲ ਸਿਕਿਉਰਿਟੀ ਉਹਦੇ ਕੋਲ ਵਾਪਸ ਲਈ ਗਈ ਸੀ, ਠੀਕ ਹੈ। ਔਰ ਪਬਲਿਕ ਨੂੰ ਇਹ ਇਤਨੇ ਸਾਰੇ ਫੈਕਟਸ ਨੇ ਜਿਹੜੇ ਬਕਾਇਦਾ ਮਤਲਬ ਕਿ ਵੈਰੀਫਾਈਡ ਸੋਰਸਸ ਦੇ ਥਰੂ ਟਵਿੱਟਰ ਦੇ ਉੱਤੇ, ਵੱਡੇ ਵੱਡੇ ਪਲੇਟਫਾਰਮਸ ਦੇ ਉੱਤੇ ਜਿਹੜਾ ਨੇ ਉਹ ਦੱਸੇਗਾ, ਲੇਕਿਨ ਪੀਪਲ ਡੋਂਟ ਨੋ। ਔਰ ਇੱਕ ਬੰਦਾ ਆਪਣੀ ਸਟਰਗਲ ਔਰ ਆਪਣੀ ਉਸ ਫੇਮ, ਆਪਣਾ ਉਹ ਗਲੈਮਰ ਜਿਹੜਾ ਉਹ ਸਾਰੇ ਨੂੰ ਛੱਡ ਛਡਾ ਕੇ ਆਪਣੇ ਆਮ ਲੋਕਾਂ ਦੀ ਸਟਰਗਲ ਦੇ ਵਾਸਤੇ ਉਹਨਾਂ ਦੇ ਨਾਲ, ਤੁਹਾਨੂੰ ਤੇ ਬੜਾ ਬੜਾ ਬਿਹਤਰ ਪਤਾ ਹੋਣਾ ਫਾਰਮਰਸ ਦੇ ਉੱਤੇ ਇੰਡੀਆ ਵਿੱਚ ਜਿਹੜਾ ਇਤਨਾ ਦ ਲੌਂਗੈਸਟ ਪ੍ਰੋਟੈਸਟ ਆਫ ਦ ਵਰਲਡ ਜਿਹੜਾ ਬਣਿਆ, ਠੀਕ ਹੈ। ਔਰ ਉਹ ਇਸ ਵਜ੍ਹਾ ਤੋਂ ਆਈ ਕਿ ਉਹ ਟੈਕਸ ਡਿਊਟੀਜ਼ ਜਿਹੜੀਆਂ ਲਾਈਆਂ ਗਈਆਂ ਔਰ ਉਹਨਾਂ ਦਾ ਇੱਕ ਮਾਸ਼ ਹੀ ਇਸਤਸਾਲ ਕੀਤਾ ਗਿਆ, ਉਸ ਨੂੰ ਕਿਲ ਕਰਨ ਵਾਸਤੇ ਉਹ ਹੀ ਵਾਂਟਡ ਟੂ ਬਿਕਮ ਦਾ ਪਾਰਟ ਆਫ दैट ਸਟਰਗਲ। ਕਿ ਉਹਨੇ ਕਿਹਾ ਕਿ ਯਾਰ ਮੈਂ ਆਪਣੀ ਲਾਈਫ ਵਾਸਤੇ ਜੋ ਕੁਝ ਚੇਜ਼ ਕਰਨਾ ਸੀ, ਆਈ ਹੈਵ ਗॉट ਇਟ ਆਲਰੇਡੀ, ਠੀਕ ਅਭੀ ਹੈ। ਪੈਸੇ ਢੇਲੇ ਦਾ ਹੁੰਦਾ ਨਾ, ਪੈਸਾ ਉਹਨੇ ਆਖਿਆ ਮੈਂ ਬਥੇਰਾ ਕਮਾ ਲਿਆ, ਹੁਣ ਪੈਸੇ ਪੂਸੇ ਦਾ ਤੇ ਉਹ ਜਦ ਬੰਦੇ ਜਦੋਂ ਮਤਲਬ ਵੀ ਉਹ ਛੋਟੇ ਸਾਡੇ ਵਰਗੇ ਛੋਟੇ ਘਰਾਂ ਚੋਂ ਨਿਕਲ ਕੇ ਗਿਆ ਸੀ ਤੇ ਉਹ ਵੱਡੇ ਲੈਵਲ ਤੱਕ ਗਿਆ, ਤੇ ਉਹਨੇ ਗੇਮ ਤੇ ਬਥੇਰਾ ਕੁਝ ਕਰ ਲਿਆ ਸੀ, ਪੈਸੇ ਢੇਲੇ ਦੀ ਲੋੜ ਨਹੀਂ। ਸਰ ਸੈਲਫ ਮੇਡ ਬੰਦਾ ਹਮੇਸ਼ਾ ਉਹ ਹੀ ਹੁੰਦਾ ਜਿਹੜਾ ਨਾ ਗ੍ਰਾਸ ਰੂਟ ਲੈਵਲ ਤੋਂ ਆਪਣੀ ਜ਼ਾਤੀ ਸਟਰਗਲ ਕਰਕੇ ਗਿਆ ਹੁੰਦਾ। ਉਸ ਬੰਦੇ ਤੋਂ ਮੈਂ ਇੱਕ, ਹਾਲਾਂਕਿ ਸਮ ਟਾਈਮਸ ਨਾ ਮੈਂ ਇੱਕ ਜ਼ਾਤੀ ਥੋੜਾ ਜਿਹਾ ਵੇਖੋ, ਆਈਡੀਓਲੋਜੀ ਦਾ ਇਖਤਲਾਫ ਹੁੰਦਾ ਲੋਕਾਂ ਨਾਲ, ਆਪਣੇ ਦੋਸਤਾਂ ਨਾਲ ਹੁੰਦਾ, ਆਪਣੇ ਨਾਲ ਬਹਿਣ ਵਾਲਿਆਂ ਨਾਲ ਨਜ਼ਰੀਆਤੀ ਇਖਤਲਾਫ ਹੁੰਦਾ ਹੈ। ਮੈਂ ਸਮ ਟਾਈਮਸ ਛੋਟਾ ਮੋਟਾ ਆਈਡੀਓਲੋਜੀਕਲ ਥੋੜਾ ਜਿਹਾ ਇਖਤਲਾਫ ਹੀ ਹੁੰਦਾ ਸੀ ਕਿ ਕੁਝ ਗਾਣਿਆਂ ਦਾ ਥੀਮ ਜ਼ਰਾ ਉਹਦਾ ਡਿਫਰੈਂਟ ਜਿਹਾ ਹੁੰਦਾ ਸੀ, ਵਿਚ ਸ਼ੁਡਨਟ ਬੀ ਲਾਈਕ ਦੈਟ, ਲੇਕਿਨ ਉਹ ਮੇਰੀ ਪਰਸਨਲ ਲਾਈਕਿੰਗ ਡਿਸਲਾਈਕਿੰਗ। ਦ ਥਿੰਗ ਵਿਚ ਇਜ਼ ਐਪਰੀਸ਼ੀਏਬਲ ਇਜ਼ ਕਿ ਇੱਕ ਬੰਦਾ ਗ੍ਰਾਸ ਰੂਟ ਲੈਵਲ ਤੋਂ ਆਪਣੀ ਜ਼ਾਤੀ ਸਟਰਗਲ ਔਨ ਹਿਮਸੈਲਫ, ਠੀਕ ਹੈ, ਆਪਣੇ ਕਦਾੜਿਆਂ ਤੇ ਉੱਤੇ, ਜਿਹਨੂੰ ਨਹੀਂ ਆਖੀਦਾ ਕਿ ਆਪਣੇ ਆਪ ਤੇ ਚੜ ਕੇ ਜਾਣਾ, ਆ ਕੇ ਹੀ ਵਾਸ ਵਨ ਆਫ them।
ਔਰ ਉਹ ਚੜ ਕੇ ਜਿਹੜਾ ਆਪਣੇ ਆਪ ਆਪਣੀ ਜ਼ਾਤੀ ਸਟਰਗਲ ਤੋਂ ਉਹ ਇਹ ਨਹੀਂ ਕਿ ਕੋਈ ਮਤਲਬ ਕਿ ਸਾਡੇ ਪਾਸੇ ਸਕਸੈਸ ਕੀ ਹੁੰਦੀ ਹੈ 4 ਰੁਪਏ ਇਕੱਠੇ ਕਰ ਲੈਣਾ, ਬਾਹਰ ਦੇ ਮੁਲਕ ਟੁਰ ਜਾਣਾ ਜਾਂ CSS ਕਰ ਗਿਆ ਇਹ ਯਾਰ। ਉਹ ਫੋਰਨ ਕੀ ਕੈਨੇਡਾ ਤੱਕ ਉਸ ਬੰਦੇ ਦੀ ਇੱਕ ਫਾਲੋਇੰਗ ਸੀ। he was the biggest public, the biggest emerging public। ਨਿਸ਼ਾਨ ਭਾਈ ਮੈਂ ਅੱਗੇ ਵੀ ਗੱਲ ਕਰਨੇ ਆ ਪਹਿਲੇ ਲਾਈਵ 'ਚ ਵੀ ਮੈਨੂੰ ਮੈਸੇजेस ਆਉਂਦੇ ਨੇ ਮੇਰੇ ਨਾਲ, ਲੋਕ ਨਾ ਮੇਰੇ ਨਾਲ ਅਫਸੋਸ ਕਰਨੇ। ਚਲੋ ਲੋਕਾਂ ਨੂੰ ਬੜਾ ਚੰਗਾ ਪਤਾ ਹੋਊਗਾ ਵੀ ਕੋਈ ਜਾਣ ਵਾਲਾ ਜਾਂ ਤਲਕ ਵਾਲਾ ਜਾਂ ਪਿਆਰ ਵਾਲਾ, ਲੇਕਿਨ ਇਸ ਹਵਾਲੇ ਨਾਲ ਵੀ ਪੰਜਾਬੀ ਲਹਿਰ ਉਧਰ ਲੋਕ ਵਾਹਵਾ ਵਹਿੰਦੇ ਆ ਵੀ ਉਹ ਸਾਡਾ, ਬਲਕਿ ਈਵਨ ਕਿ ਹੁਣੇ ਇੱਕ ਦੋਸਤ ਦਾ ਮੈਸੇਜ ਆਇਆ ਕਿ ਸਾਰੇ ਪਾਕਿਸਤਾਨ ਵੱਲੋਂ ਤੁਸੀਂ ਨਾ ਅਫਸੋਸ ਜਿਹੜਾ ਉਹਨਾਂ ਨਾਲ ਕਰੋ। ਯਾਸਰ ਸ਼ਾਮੀ ਦਾ ਡੇਲੀ ਪਾਕਿਸਤਾਨ ਤੋਂ ਕਰਦਾ, ਉਹਨਾਂ ਨੇ ਹੁਣੇ ਪੋਸਟ ਪਾਈ। ਮਤਲਬ ਮੀਨਸ ਕਿ ਸਾਰੇ ਪਾਸਿਓਂ ਪਾਕਿਸਤਾਨ ਦੇ ਵਿੱਚ ਹਰ ਪਾਸਿਓਂ ਦੁੱਖ ਭਰੀ। ਮੈਨੂੰ ਇੱਕ ਫੋਨ ਆਇਆ ਹੁਣੇ ਥੋੜੀ ਦੇਰ ਪਹਿਲਾਂ, ਆਂਦਾ ਤੁਸੀਂ ਯਕੀਨ ਕਰੋ ਮੇਰਾ ਨਾ ਭਾਜੀ ਮੋਹਸਨ ਨਾ ਭਾਜੀ ਮੇਰਾ ਰੋਣ ਨੂੰ ਦਿਲ ਕਰਨ ਡਿਆ, ਮੇਰਾ ਨਾ ਐਂ ਲੱਗਦਾ ਵੀ ਉਹ ਆਪਣਾ ਕੋਈ ਜੀ ਜਾਂਦਾ ਰਿਹਾ। ਤੇ ਇਸੇ ਤਰ੍ਹਾਂ ਹੀ ਸੇਮ ਮੈਂ ਆਪਣੀ ਦੱਸਾਂ, ਅੱਜ ਮੈਂ 1-2 ਮੀਟਿੰਗ ਸੀ, ਜਿਮ ਜਾਣਾ ਸੀ, ਮੈਂ ਮਿਸ ਨਹੀਂ ਕਰਦਾ ਹੁੰਦਾ, ਦਿਲ ਹੀ ਨਹੀਂ ਕੀਤਾ ਕਿਸੇ ਪਾਸੇ ਜਾਣ ਨੂੰ, ਐਂ ਜਿਹਾ ਲੱਗਣ ਡਿਆ ਵੀ ਪਤਾ ਨਹੀਂ ਕੀ ਹੋ ਗਿਆ। ਐਵੇਂ ਗੱਲ ਇੰਜੀ ਗੱਲ ਹੈ। ਔਰ ਨਾ ਇੱਕ ਡੂਅਲ ਫੇਸਡ ਥਿੰਗ ਜਿਹੜੀ ਹੈ ਨਾ, ਮੈਂ ਇਸ ਚੀਜ਼ ਨੂੰ ਬੜਾ ਡਿਸਲਾਈਕ ਕਰਦਾ ਹਾਂ। ਬੜਾ ਮੈਂ the thing is ਕਿ ਮੈਂ ਨਾ ਥੋੜੀ ਦੇਰ ਪਹਿਲਾਂ ਮੈਂ ਵੀ ਉਹ ਪੋਸਟ ਵੇਖੀ, ਤੁਹਾਡਾ ਮੈਸੇਜ ਆਇਆ ਨੰਬਰ, ਮੈਂ ਉਹ ਪੋਸਟ ਵੇਖ ਕੇ ਔਰ ਉਸ ਨੂੰ ਪ੍ਰੋਪਰ ਮੈਂ ਟਵਿੱਟਰ ਤੇ ਫਾਲੋ ਕਰਕੇ ਫਿਰ ਔਰ ਮੈਂ ਉਹਦੇ ਤੇ ਇੱਕ ਪੋਸਟ ਲਾਈ ਐਂਡ ਰਾਈਟ ਡਾਊਨ ਕਿ RIP ਸਿੱਧੂ ਮੂਸੇਵਾਲਾ। I wrote it down, ਠੀਕ ਹੈ। ਸਾਡਾ ਅਸੀਂ ਜਿਹੜੇ ਪਬਲਿਕ ਫਿਗਰਸ ਹੁੰਦੇ ਆ ਨਾ, ਸਪੈਸੀਫਿਕਲੀ ਤੁਸੀਂ ਜਿਨ੍ਹਾਂ ਦਾ ਜ਼ਿਆਦਾਤਰ ਉਧਰ ਇੰਟਰੈਕਸ਼ਨ ਹੈ, ਇਹ ਤੁਹਾਡੇ ਤੇ ਇੱਕ ਮੋਰਲ ਡਿਊਟੀ ਤੁਹਾਡੇ ਤੇ ਆ ਜਾਂਦੀ ਹੈ ਕਿ ਯੂ ਹੈਵ ਟੂ ਕੰਡੋਲੈਂਸ। ਤੁਹਾਨੂੰ ਜਿਹੜੀ ਕੰਡੋਲੈਂਸ ਸ਼ੋ ਕਰਨੀ ਹੈ ਨਾ, ਉਹ ਇਜਤਮਾਹੀ ਤੌਰ ਤੇ ਕਰਨੀ ਹੈ। ਉਹ ਇੱਕ ਤੁਹਾਡੇ ਤੇ ਬਕਾਇਦਾ, ਕਿਉਂਕਿ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ, ਤੁਸੀਂ ਆਪਣੇ ਕੰਟਰੀ ਨੂੰ, ਆਪਣੀ ਸਾਈਡ ਆਫ ਦਾ ਜਿਹੜਾ ਤੁਹਾਡਾ ਪੰਜਾਬ ਹੈ, ਉਸ ਆਪਣੀ ਜਿਹੜੀ ਹੈ ਲਾਂਦੇ ਚੜਦੇ ਵਾਲੀ, ਉਹ ਇੱਕ ਰਿਪਰੈਜ਼ੈਂਟੇਸ਼ਨ ਹੈ। ਇੱਧਰ ਵਾਲੇ ਸਟਾਰ ਆਪਣੀ ਕਰਦੇ ਨੇ, ਤੇ ਇਹ ਨੋ ਡਾਊਟ ਸਾਡੀ ਤਰਫੋਂ ਜਿਹੜਾ ਹੈ ਉਧਰ ਦੇ ਲੋਕਾਂ ਨੂੰ, ਉਧਰ ਦੇ ਇੱਕ ਪਿਛੜੇ ਤਬਕੇ ਨੂੰ ਚਿਨਾਂਦਾ ਰਿਪਰੈਜ਼ੈਂਟੇਟਰ ਬਣ ਕੇ ਸਿੱਧੂ ਮੂਸੇਵਾਲਾ ਉੱਠ ਰਿਹਾ ਸੀ। ਸਾਡੀ ਤਰਫੋਂ ਬੜੀ ਢੇਰ ਜਿਹੜੀ ਹੈ ਉਹ ਅਸੀਂ ਕੰਡੋਲੈਂਸ ਜਿਹੜੀ ਹੈ ਉਹ ਲੋਕਾਂ ਨੂੰ ਸ਼ੋ ਕਰਨਾ ਚਾਹ ਰਹੇ ਹਾਂ। ਇਸੇ ਵਾਸਤੇ ਅਸੀਂ ਇੱਕ ਜਿਹੜਾ ਹੈ ਉਹ ਪੋਡਕਾਸਟ ਜਾਂ ਇਹ ਜਿਹੜੀ ਹੈ ਸਟਾਰਟ ਵੀ ਕੀਤੀ ਹੈ। ਲੇਕਿਨ ਦ ਥਿੰਗ ਵਿਚ ਬੋਦਰਸ ਮੀ ਅ ਲੋਟ ਇਜ਼ ਕਿ ਮੈਂ ਨਾ ਇੱਕ ਪੋਸਟ ਲਾਈ ਔਰ ਉਹਦੇ ਥੱਲੇ ਮੈਂ ਲਿਖਿਆ ਜੀ RIP ਸਿੱਧੂ ਮੂਸੇਵਾਲਾ। ਲੋਕ ਮੈਨ ਜਿਹੜੇ ਨੇ ਉਹ ਮਤਲਬ ਮੈਂ ਉਹ ਨਹੀਂ ਕਰਨਾ ਚਾਹ ਰਿਹਾ ਕਿਸੇ ਨੂੰ ਡੀਗ੍ਰੇਡ, ਲੇਕਿਨ ਫਿਰ ਥੱਲੇ ਜਿਹੜੇ ਨੇ ਲੋਕ ਉਹ ਆ ਕੇ ਯਾਰ RIP, ਮਤਲਬ ਲੋਕਾਂ ਨੂੰ ਤੁਹਾਨੂੰ ਪਤਾ ਹੈ ਕਿ RIP ਸਟੈਂਡਸ ਫॉर व्हाट? ਰੈਸਟ ਇਨ ਪੀਸ ਦਾ ਰਿਲੀਜਨ ਦੇ ਨਾਲ ਕਿੱਥੋਂ ਲਿੰਕ ਹੈ? ਮਤਲਬ ਮੈਂ ਇਹਨਾਂ ਲੋਕਾਂ ਨੂੰ ਲਿਬਰਲਿਜ਼ਮ ਜਿਹੜਾ ਬੜਾ ਪਸੰਦ ਹੈ, ਇਹਨਾਂ ਲੋਕਾਂ ਨੂੰ ਫੈਸ਼ਨ ਬੜਾ ਪਸੰਦ ਹੈ, ਇਹਨਾਂ ਲੋਕਾਂ ਨੂੰ ਹਾਲੀਵੁੱਡ ਗਾਣੇ ਸੁਣਨਾ ਬੜਾ ਪਸੰਦ ਹੈ, ਲੇਕਿਨ whenever you talk something on a broader scale, ਇਹਨਾਂ ਨੂੰ ਲਾਰਜਰ ਸਕੇਲ ਦੀ ਸਮਝ ਨਹੀਂ ਆਉਂਦੀ। ਇਹ RIP ਨੂੰ ਨੈਗੇਟਿਵ ਮੀਨਿੰਗਸ ਦੇ ਵਿੱਚ ਲੈ ਕੇ ਜਾ ਕੀ ਆਖਣਗੇ? ਰੈਸਟ ਇਨ ਪੀਸ you cannot use it for anybody who is non-Muslim। ਯਾਰ ਇੱਥੇ ਰਿਲੀਜਨ ਦੀ ਡਿਬੇਟ ਹੀ ਨਹੀਂ ਹੈ, ਇੱਥੇ ਤੇ ਡਿਬੇਟ ਹਿਊਮੈਨਿਟੀ ਦੀ ਹੋ ਰਹੀ ਹੈ। ਇੱਥੇ ਡਿਬੇਟ ਹੀ ਹੋ ਰਹੀ ਹੈ ਕਿ who was struggling for who, ਠੀਕ ਹੈ, ਕਿ ਕਿਸ ਬੰਦੇ ਨੇ ਇਨਸਾਨੀਅਤ ਦੀ ਢੇਰ ਕਦਰ ਕਰਕੇ। ਯਾਰ ਇੱਕ ਬੰਦਾ ਆਪਣਾ ਗਲੈਮਰ ਛੱਡ ਕੇ, ਆਪਣੀ ਇੱਕ ਪ੍ਰੋਫੈਸ਼ਨਲ ਲਾਈਫ, ਆਪਣਾ ਪ੍ਰੋਫੈਸ਼ਨਲ ਕੈਰੀਅਰ ਛੱਡ ਕੇ struggling for the poorest people, ਠੀਕ ਹੈ। ਔਰ ਅਸੀਂ ਕਿਸ ਵਾਸਤੇ ਗੱਲ ਕਰ ਰਹੇ ਹਾਂ? ਅਸੀਂ ਉਸ ਦੀ ਇਸ ਐਫਰਟ ਨੂੰ ਜਿਹੜਾ ਹੈ ਐਪਰੀਸ਼ੀਏਟ ਕਰਨ ਵਾਸਤੇ ਗੱਲ ਕਰ ਰਹੇ ਹਾਂ। ਅਗਰ ਸਾਨੂੰ ਦੁੱਖ ਹੋਇਆ ਤੇ ਕਿਉਂ ਹੋਇਆ? ਤੁਹਾਨੂੰ ਮੇਬੀ ਤੁਹਾਡੇ ਜ਼ਾਤੀ ਤਾਲੁਕਾਤ ਹਨ, ਤੁਹਾਨੂੰ ਉਸ ਵਜ੍ਹਾ ਤੋਂ ਹੋਇਆ। ਮੈਂ ਜ਼ਾਤੀ ਪੁੱਛੋ ਨਾ ਤੇ ਮੈਨੂੰ ਜ਼ਿਆਦਾ ਦੁੱਖ ਇਸ ਵਜ੍ਹਾ ਤੋਂ ਹੋਇਆ ਕਿ ਆਮ ਲੋਕਾਂ ਦਾ ਇੱਕ ਰਿਪਰੈਜ਼ੈਂਟੇਟਰ ਉਹ ਅੱਜ ਨਹੀਂ ਰਿਹਾ ਉਹਨਾਂ ਦੇ ਵਿੱਚ, ਉਹਨਾਂ ਦੀ ਇੱਕ ਆਵਾਜ਼ ਬਣਨ ਵਾਲਾ। ਕਿਉਂ? ਇੰਡੀਅਨ ਪੰਜਾਬ ਔਰ ਪਾਕਿਸਤਾਨੀ ਪੰਜਾਬ ਦੀ ਆਲਮੋਸਟ ਜਿਹੜਾ ਪੋਲਿਟਿਕਸ ਹੈ ਨਾ, ਇਟਸ ਸਿਮਿਲਰ, ਠੀਕ ਹੈ। ਵਡੇਰਾ ਸਿਸਟਮ, ਸਾਰਾ ਨਿਜ਼ਾਮ ਇਹ ਉਹ। ਇੱਕ ਬੰਦਾ ਜਿਹੜਾ ਗ੍ਰਾਸ ਰੂਟ ਲੈਵਲ ਤੋਂ ਭਾਈਜਾਨ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਿਹਾ ਨਾ ਉੱਠ ਕੇ, ਉਹਨੂੰ ਪਤਾ ਹੈ ਕਿ ਆਮ ਲੋਕਾਂ ਦੇ ਦਰਦ ਕੀ ਨੇ। ਮੈਂ ਉਸਦੇ ਸਿੰਗਿੰਗ ਕੈਰੀਅਰ ਤੋਂ ਹਟ ਕੇ ਗੱਲ ਕਰ ਰਿਹਾ, ਇੱਕ ਨੈਚੁਰਲ ਜਿਹੜਾ ਇੱਕ ਮੇਰਾ ਆਪਣਾ ਇੱਕ ਥਿੰਕਿੰਗ ਦਾ, ਜਿਹੜਾ ਛੋਟੇ ਲੈਵਲ ਦੇ ਗ੍ਰਾਸ ਰੂਟ ਪੂਅਰ ਲੋਕਾਂ ਦੇ ਗੱਲ ਕਰ ਰਿਹਾ ਨਾ, ਉਹ ਪ੍ਰੋਪਰ ਉਹਦੀ ਰਿਪਰੈਜ਼ੈਂਟੇਸ਼ਨ ਕਰ ਰਿਹਾ। 12 ਕਰੋੜ ਲੋਕਾਂ ਵਿੱਚੋਂ ਕੁਝ ਨਹੀਂ ਤੇ 4 ਕਰੋੜ ਬੰਦਾ ਤੇ ਉਹਨੂੰ ਫਾਲੋ ਕਰ ਰਿਹਾ ਸੀ, ਠੀਕ ਹੈ। ਤੇ ਆਈ ਐਮ ਸਪੀਕਿੰਗ, ਮਤਲਬ ਮੈਂ ਆਪਣਾ ਜਿਹੜਾ ਜੋ ਵੀ ਦੁੱਖ ਹੈ ਜਾਂ ਕੰਡੋਲੈਂਸ, ਮੈਂ ਉਸ ਵੀ ਆਪ ਤੇ ਮੇਰਾ ਇੱਕ ਆਪਣੀ ਸੋਚ ਹੈ ਕਿ ਮੈਂ ਅਫਸੋਸ ਅਗਰ ਹੋ ਰਿਹਾ ਤੇ ਮੈਂ ਇਸ ਵਜ੍ਹਾ ਤੋਂ
ਅਸੀਂ ਆਪਣੇ ਜਿਹੜੇ ਜਿਹੜੇ ਲੋਕ ਉਹਨੂੰ ਇਧਰੋਂ ਫਾਲੋ ਕਰਦੇ ਆ 4 ਕਰੋੜ ਲੋਕ, ਅਸੀਂ ਉਹਨਾਂ ਵੱਲੋਂ ਕੰਡੋਲੈਂਸ, ਉਹਨਾਂ ਵੱਲੋਂ ਅਫਸੋਸ यस ਕਰਦੇ ਆ। ਅਸੀਂ एग्जैक्टली ਇਜਤਮਾਹੀ ਅਫਸੋਸ ਜਿਹੜਾ ਕਰਦੇ ਵੀ ਸਾਰਿਆਂ ਵੱਲੋਂ। बिल्कुल बिल्कुल एग्जैक्टली इट इज अ बिग लॉस। और बाकी यही है कि जी मालक रब सारिਆਂ ਨੂੰ ਜਿਹੜਾ ਹੈ ਉਹ ਇਸ ਸਿਆਸਤ ਠੀਕ ਹੈ ਇੱਕ ਅੱਛਾ ਸ਼ੋਭਾ ਸੀ, ਲੇਕਿਨ ਇੱਕ ਵੇਖਿਆ ਜਾਵੇ ਨਾ ਅਗਰ ਇਸ ਕਹਾਣੀ ਦਾ ਦੂਜਾ ਪਹਿਲੂ ਵੇਖਿਆ ਜਾਵੇ ਤੇ ਇਹ ਆਉਣ ਵਾਲੀ ਨਵੀਆਂ ਨਸਲਾਂ ਵਾਸਤੇ ਇੱਕ ਬੜਾ ਵੱਡਾ ਔਰ ਬੜਾ ਇੱਕ ਡਾਰਕ ਪਹਿਲੂ ਛੱਡ ਕੇ ਜਾ ਰਹੀ ਹੈ ਕਿ ਇਫ ਯੂ ਆਰ ਕਿ ਸਿਆਸਤ ਜਿਹੜਾ ਇਹ ਕਿਤਨਾ ਇੱਕ ਕੁੱਤਾ ਜਾਂ ਗੰਦਾ ਸ਼ੋਭਾ ਹੈ ਕਿ ਤੁਸੀਂ ਇਹਦੇ ਵਿੱਚ ਅਗਰ ਸਟੈਪ ਇਨ ਕਰਦੇ ਹੋ ਤੁਹਾਡੇ ਨਾਲ ਇਹ ਕੁਝ ਵੀ ਹੋ ਸਕਦਾ। ਮਤਲਬ ਉਹਨੂੰ ਜੁਮਾ 4 ਦਿਹਾੜੇ ਨਾ ਹੋਏ ਵੇਖਿਆ ਜਾਏ ਤੇ ਅਗਰ ਸਾਲ ਸਵੇ ਸਾਲ ਦੀ ਗੱਲ ਹੈ, ਠੀਕ ਹੈ। ਔਰ ਇਹ ਇੱਕ ਬੜੀ ਬੈਡ ਔਰ ਬਲੈਕ ਹਿਸਟਰੀ ਬਣਨ ਜਾ ਰਹੀ ਹੈ ਕਿ ਲੋਕਾਂ ਵਾਸਤੇ ਐਗਜ਼ਾਮਪਲ ਸੈੱਟ ਹੋ ਜਾਏਗੀ ਕਿ ਇੱਕ ਬੰਦਾ ਜਿਸ ਦੀ ਇਤਨੀ ਵੱਡੀ ਫਾਰਮ, ਜਿਸ ਦਾ ਇਤਨਾ ਵੱਡਾ ਸਟੈਪ, ਠੀਕ ਹੈ, ਉਸਦੇ ਪਹਿਲੇ ਇਲੈਕਸ਼ਨ ਦੇ ਵਿੱਚ ਉਸਨੇ ਚਲੋ ਉਹ ਜਿੱਤਿਆ ਵੀ ਨਹੀਂ ਲੇਕਿਨ ਐਟਲੀਸਟ ਉਸਦਾ ਇੱਕ ਜਿਹੜਾ ਮਾਰਜਨ ਲੈਵਲ ਸੀ ਦੈਟ ਵਾਸ ਇੰਪ੍ਰੈਸਿਵ, ਠੀਕ ਹੈ। ਔਰ ਉਸ ਬੰਦੇ ਨੂੰ ਐਵੇਂ ਕਿਲ ਕਰ ਦਿੱਤਾ ਜਾਂਦਾ ਹੈ ਤੇ ਇਹਦਾ ਮਤਲਬ ਇਹ ਹੈ ਕਿ ਇਨਕਲਾਬੀ ਸੋਚ ਰੱਖਣ ਵਾਲੇ ਲੋਕਾਂ ਨੂੰ ਤਾਰੀਖ ਦੇ ਵਿੱਚ ਦਬਾਇਆ ਜਾਏਗਾ ਹਮੇਸ਼ਾ। ਇਸੇ ਤਰ੍ਹਾਂ ਤੇ ਐਗਜ਼ੈਕਟਲੀ ਮੈਂ ਗੱਲ ਕਰਨਾ ਵੀ ਇਜਤਮਾਹੀ ਗੱਲ ਕਰਨਾ ਵੀ ਜਿੱਥੇ ਗੱਲ ਹੋਵੇ ਨਾ, ਮਤਲਬ ਵੀ ਮੀਨਸ ਕੁਝ ਲੋਕ ਕਹਿੰਦੇ ਆ ਵੀ ਉਹ ਗਾਣੇ ਇਸ ਤਰ੍ਹਾਂ ਦੇ ਜਿਹੜੇ ਆ ਨਾ ਥੋੜੇ ਜਿਹੇ ਚੱਕਵੇਂ ਲਿਖਦਾ ਜਾਂ ਮੁੰਡੇ ਲਿਖਨੇ ਸੁਣਦੇ ਉਹਨਾਂ ਨੂੰ ਵੀ। ਉਸ ਤੋਂ ਹਟ ਕੇ ਮੈਂ ਪਰਸਨਲੀ ਗੱਲ ਕਰਾਂ ਨਾ, ਪਰਸਨਲੀ ਤੇ ਬੜਾ ਹੰਬਲ ਤੇ ਬੜਾ ਅੱਛਾ ਇਨਸਾਨ, ਬੜਾ ਪਿਆਰ ਕਰਨ ਵਾਲਾ ਇਨਸਾਨ। ਮੈਨੂੰ ਅਕਸਰ ਗੱਲ ਹੋਣੀ ਨਾ ਤੇ ਇਸ ਤਰ੍ਹਾਂ ਬੁਲਾਉਣਾ, ਢਿੱਲੋਂ ਬਾਈ ਪਾਕਿਸਤਾਨ ਯਾਰ ਬੜਾ ਦਿਲ ਕਰਦਾ ਮੇਰਾ ਯਾਰ ਪਾਕਿਸਤਾਨ ਫਿਰਨ ਨੂੰ, ਮੈਂ ਪਾਕਿਸਤਾਨ ਆਉਣਾ ਯਾਰ, ਮੈਨੂੰ ਫਲਾਣੇ ਥਾਂ ਲੈ ਕੇ ਜਾਣਾ, ਉਹ ਮੈਨੂੰ ਫਲਾਣੇ ਥਾਂ ਲੈ ਕੇ ਜਾਣਾ। ਐਤਕੀ ਸਾਡੀ ਪੱਕੀ ਹੋਈ ਸੀ ਵੀ ਨਵੰਬਰ 'ਚ ਆਉਣਾ ਹੀ ਆਉਣਾ, ਲੇਕਿਨ ਰੱਬ ਦੇ ਫੈਸਲੇ ਆ, ਰੱਬ ਨੂੰ ਨਹੀਂ ਮਨਜ਼ੂਰ। ਐਵੇਂ ਹੀ ਗੱਲ ਹੈ, ਬਿਲਕੁਲ ਇਹ ਰੱਬ ਦੇ ਕੰਮ ਨੇ ਜੀ। ਔਰ ਰੱਬ ਉਹਦੇ ਘਰਦਿਆਂ ਨੂੰ ਉਹਦੀ ਇੱਕ ਇਹ ਜਿਹੜੇ ਪਬਲਿਕ ਫਿਗਰ ਹੁੰਦੇ ਨੇ ਇਹਨਾਂ ਦੀ ਫੈਮਿਲੀ ਸਿਰਫ ਇਹਨਾਂ ਦਾ ਟੱਬਰ ਨਹੀਂ ਹੁੰਦਾ, ਇਹਨਾਂ ਦੀ ਫੈਮਿਲੀ ਤੁਸੀਂ ਔਰ ਅਸੀਂ ਬਹਿ ਕੇ ਇਮੇਜਿਨ ਹੀ ਨਹੀਂ ਕਰ ਸਕਦੇ ਕਿ ਇਹਨਾਂ ਦੀ ਫੈਮਿਲੀ ਕਿਸ ਲੈਵਲ ਤੇ ਲੋਕ ਜਿਹੜੇ ਨੇ ਉਹਨਾਂ ਨੂੰ ਇੱਕ ਇੰਟਰਨਲ ਉਹ ਇੱਕ ਉਹਨਾਂ ਨੂੰ ਉਹ ਪੂਰਾ ਇੱਕ ਗਰੀਫ ਹੈ, ਇੱਕ ਗਮ ਹੈ ਉਹਨਾਂ ਨੂੰ, ਠੀਕ ਹੈ, ਜਿਹੜਾ ਮੇ ਵੀ ਹਜ਼ਾਰਾਂ ਲੱਖਾਂ ਦੇ ਵਿੱਚ ਕਈ ਐਸੇ ਉੱਥੇ ਲੋਕ ਹੋ ਸੰਗੇ ਜਿਹੜੇ ਉਹਨੂੰ ਐਕਸਪ੍ਰੈਸ ਵੀ ਨਹੀਂ ਕਰਨਾ ਪਾ, ਜਿਹੜੇ ਐਕਸਪ੍ਰੈਸ ਕਰ ਨਹੀਂ ਸਕ ਰਹੇ। ਹਰ ਬੰਦਾ ਸਾਡੀ ਤਰ੍ਹਾਂ ਉਸ ਤਰ੍ਹਾਂ ਐਕਸਪ੍ਰੈਸ ਨਹੀਂ ਕਰ ਸਕਦਾ ਜਿਸ ਬੰਦੇ ਕੋਲ ਮੇ ਵੀ ਉਹ ਕਿਸੇ ਨਾ ਕਿਸੇ ਵਜ੍ਹਾ ਤੋਂ ਸਪੀਕ ਅਪ ਨਹੀਂ ਕਰ ਸਕਦਾ। ਲੇਕਿਨ there is a big loss not just for the industry, not just for the politics। ਮੇਰੇ ਹਿਸਾਬ ਦੇ ਨਾਲ ਮੈਂ ਤੁਹਾਨੂੰ ਅੱਗੇ ਵੀ ਦੱਸ ਰਿਹਾ ਸੀ ਕਿ ਮੇਰਾ ਜਿਹੜਾ ਉਹ ਲਾਸ ਨੂੰ ਮੈਜ਼ਰ ਕਰਨ ਦਾ ਪੈਰਾਮੀਟਰ ਹੈ that is a little different। ਮੈਂ ਉਸ ਪੈਰਾਮੀਟਰ ਨੂੰ ਇਵੇਂ ਡਿਫਾਈਨ ਕੀਤਾ ਹੈ ਕਿ ਇੱਕ ਜਿਹੜਾ ਇਮਰਜਿੰਗ ਸਟਾਰ ਜਿਹੜਾ ਆਪਣੀ ਉਸ ਸਕਸੈਸ ਨੂੰ ਛੱਡ ਕੇ ਔਰ the lowest ਇੱਕ ਨਾ ਸੁਸਾਇਟੀ ਦੇ ਵਿੱਚ 3-4 ਸਕੇਲਸ ਹੁੰਦੇ ਨੇ, ਜਿਵੇਂ ਅਪਰ ਕਲਾਸ ਹੈ, ਮਿਡਲ ਕਲਾਸ ਹੈ, ਤੇ ਇਹ ਬਿਲੋ ਪੂਅਰ ਕਲਾਸ ਦਾ ਰਿਪਰੈਜ਼ੈਂਟੇਟਰ ਸੀ। ਕਿਉਂਕਿ ਉਹਨਾਂ ਲੋਕਾਂ ਦੇ ਵਿੱਚੋਂ ਉੱਠ ਕੇ ਗਿਆ ਹੋਇਆ ਸੀ the lowest। ਔਰ ਉਸ ਕਲਾਸ ਦਾ ਰਿਪਰੈਜ਼ੈਂਟੇਟਰ ਤਾਂ ਕੋਈ ਬਣਦਾ ਹੀ ਨਹੀਂ ਹੈ ਨਾ, ਕੋਈ ਵੀ ਨਹੀਂ ਬਣਦਾ, ਉਹਨਾਂ ਨੂੰ ਰਿਪਰੈਜ਼ੈਂਟ ਕੋਈ ਨਹੀਂ ਕੋਈ ਕਰਦਾ। ਇਸ ਨੇ ਸਰ ਦੁਨੀਆ ਦਾ ਇਹਦਾ ਦੁੱਖ ਵੀ ਤੇ ਹੈ ਨਾ ਵੀ ਉਹ ਕਲਾਸ ਜਿਹੜੀ ਸਾਡੇ ਅੱਗੇ ਆ ਕੇ ਖਲੋ ਗਈ, ਸਾਡੀ ਕਲਾਸ ਨਾਲ ਮਸਲੇ ਵੀ ਉਹਨਾਂ ਉੱਤੇ ਲਿਆਉਂਦੇ ਹੈਗੇ ਨਾ ਉਤਲੀ ਕਲਾਸ ਵਾਲਿਆਂ ਨੂੰ, ਵੀ ਇਹ ਕਿੱਥੋਂ ਆ ਗਈ ਭਾਈ। ਐਵੇਂ ਹੀ ਗੱਲ ਹੈ, ਬਿਲਕੁਲ ਜਿਵੇਂ ਚੌਧਰੀ ਆਂਦਾ ਨਾ ਵੀ ਮੇਰੇ ਮੰਜੇ ਤੇ ਕਿਵੇਂ ਬਹਿ ਗਿਆ, ਆ ਕੇ ਮਾੜੇ ਬੰਦੇ ਨੂੰ ਆਂਦਾ ਨਾ ਮੇਰੇ ਮੰਜੇ ਦੇ ਬਰਾਬਰ ਕਿਵੇਂ ਬਹਿ ਗਿਆ। ਬਿਲਕੁਲ ਪਵਾਂਦੀ ਬਾਣ ਵਾਲਾ ਇਹ ਕਿਵੇਂ ਸਰਾਂਦੀ ਬਹਿ ਗਿਆ। ਗੱਲ ਬਿਲਕੁਲ ਬਜਾ ਹੋਈ ਹੈ। ਜਦੋਂ ਵੀ ਤਾਰੀਖ ਵੇਖੋ, ਉਹ ਮੈਂ ਅੱਗੇ ਦੱਸ ਰਿਹਾ ਕਿ ਇਹ ਬੜੀ ਬੁਰੀ ਐਗਜ਼ਾਮਪਲ ਇੱਕ ਸੈੱਟ ਹੋਈ ਹੈ ਆਲਰੇਡੀ ਹਿਸਟਰੀ ਦੇ ਵਿੱਚ। ਐਸੀ ਐਗਜ਼ਾਮਪਲਸ ਹਨ ਕਿ ਰੈਵੋਲੂਸ਼ਨ ਵਾਸਤੇ, ਇਨਕਲਾਬ ਵਾਸਤੇ ਜਿਨ੍ਹਾਂ ਲੋਕਾਂ ਨੇ ਆਵਾਜ਼ਾਂ ਉਠਾਈਆਂ ਉਹਨਾਂ ਨੂੰ ਸਪਰੈਸ ਕੀਤਾ ਗਿਆ, ਦਬਾਇਆ ਗਿਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਠੀਕ ਹੈ। ਹੁਣ ਚਾਹੇ ਸਟੋਰੀ ਦਾ ਕੋਈ ਦੂਸਰਾ ਪਹਿਲੂ ਕੁਝ ਵੀ ਹੋਵੇ, ਵੀ ਡੋਂਟ ਨੋ, ਸਾਨੂੰ ਅਜੇ ਤੱਕ ਨਹੀਂ ਪਤਾ ਕਿ ਉਹ ਕੀ ਪਹਿਲੂ ਹੋ ਸਕਦਾ ਹੈ, ਚਾਹੇ ਕਿਸੇ ਗੈਂਗਸਟਰ ਨੇ, ਕਿਸੇ ਪੋਲੀਟੀਸ਼ੀਅਨ ਦੀ ਹਰਕਤ ਹੈ, ਕੋਈ ਵੀ ਹੋ ਸਕਦਾ ਹੈ, ਉਹਦੀ ਜ਼ਾਤੀ ਕੋਈ। ਲੇਕਿਨ ਦ ਥਿੰਗ ਇਜ਼ ਕਿ ਯੂ ਆਰ ਤਾਰੀਖ ਨੇ ਇੱਕ ਕਾਲੀ ਸਿਆਹ ਮਿਸਾਲ ਜਿਹੜੀ ਉਹ ਸਾਹਮਣੇ ਰੱਖ ਛੱਡੀਏ, ਜਿਹੜੀ ਆਉਣ ਵਾਲੀਆਂ ਨਸਲਾਂ ਵਾਸਤੇ ਇੱਕ ਜਿਹੜਾ ਨਾ ਅਸਲ ਦੇ ਵਿੱਚ ਉਹਨਾਂ ਨੂੰ ਰੋਕੇਗੀ ਇਸ ਚੀਜ਼ ਦੇ ਉੱਤੇ ਕਿ ਤੁਸੀਂ ਇਨਕਲਾਬ ਵਾਸਤੇ ਅੱਗੇ ਨਹੀਂ ਵਧਣਾ। ਔਰ ਇਹ ਬੜਾ ਇੱਕ ਮਾਸ਼ਰੇ ਦਾ ਬੁਰਾ ਪਹਿਲੂ ਹੈ ਜਿਸ ਨੂੰ ਬਿਲਕੁਲ ਕੰਡੈਮ ਕੀਤਾ ਜਾਣਾ ਬੜਾ ਜ਼ਰੂਰੀ ਹੈ। ਔਰ ਇਸੇ ਵਜ੍ਹਾ ਤੋਂ ਉਸ ਦੀ ਕੰਡੋਲੈਂਸ ਜਿਹੜੀ ਹੈ ਉਹ ਅਸੀਂ ਅੱਜ ਕਰ ਵੀ ਰਹੇ ਹਾਂ। ਅੱਛਾ, ਮੈਂ ਇਹਦੇ 'ਚ ਨਾ ਹੁਣੇ ਖਬਰਾਂ ਆਉਣੀਆਂ ਸੀ ਵੀ ਕਿਸੇ ਗੈਂਗਸਟਰ ਗਰੁੱਪ ਦਾ ਜਾਂ ਇਸ ਤਰ੍ਹਾਂ ਦੇ ਕੋਈ ਉਹਦੇ 'ਚ, ਮੈਂ ਇਹਦੇ ਤੇ ਥੋੜੀ ਜਿਹੀ ਜ਼ਰੂਰ ਜ਼ਿਸ਼ਾਨ ਗੱਲ ਕਰਾਂਗਾ ਵੀ 2005 ਤੋਂ 2007 ਦਾ ਦੌਰ
ਖਾਸ ਤੌਰ ਤੇ ਜਦੋਂ ਮੁਸ਼ਰਫ ਦੀ ਗਵਰਨਮੈਂਟ ਸੀ, ਤੁਹਾਨੂੰ ਵੀ, ਤੁਸੀਂ ਉਦੋਂ ਮੇਰਾ ਖਿਆਲ ਸਕੂਲ ਜਾਂ ਯੂਨੀਵਰਸਿਟੀ ਪੜ੍ਹਦੇ ਹੋਗੇ, ਅਸੀਂ ਥੋੜੇ ਵੱਡੇ ਆ। ਸਾਡਾ ਸਕੂਲ ਗੇਮ, ਅਸੀਂ ਸਕੂਲ ਗੋਇੰਗ ਕਿਡ। ਉਦੋਂ ਪਾਕਿਸਤਾਨ, ਪੰਜਾਬ ਦੇ ਵਿੱਚ ਖਾਸ ਤੌਰ ਤੇ ਬਹੁਤ ਸੀ ਇਸ ਤਰ੍ਹਾਂ ਦੀ ਗੈਂਗਵਾਰੀਆਂ, ਮਤਲਬ ਵੀ ਉਹ ਫਲਾਣੇ ਨੂੰ ਫੋਨ ਕਰਤਾ ਕਰੋੜ ਦੇ ਦੇ, ਵੀ ਫਲਾਣੇ ਨੂੰ ਫੋਨ ਕਰਤਾ ਵੀ 2 ਕਰੋੜ ਦੇ ਦੇ, ਵੀ ਨਾ ਦਿੱਤਾ ਤੇ ਬੰਦੇ ਮਾਰਦੇ, ਜਾ ਕੇ ਫਾਇਰ ਕਰ ਆਏ। ਇਹ ਉਧਰ ਵੀ ਇਸੇ ਤਰ੍ਹਾਂ ਹੀ ਥੋੜੇ ਦਿਨ ਪਹਿਲਾਂ ਸੰਦੀਪ ਆ ਮੁੰਡਾ ਨੰਗਲੰਬੀ, ਜਿਹੜਾ ਕਬੱਡੀ ਖੇਡਦਾ ਸੀ, ਉਹਦਾ ਮਰਡਰ ਹੋਇਆ। ਉਹਦਾ ਵੀ ਇਸੇ ਹੀ ਗਰੁੱਪ ਨੇ, ਉਦੋਂ ਬਿਸ਼ਨੋਈ ਗਰੁੱਪ ਦੇ ਕੌਣ ਆ, ਉਹਨਾਂ ਨੇ ਜ਼ਿੰਮੇਵਾਰੀ ਲਈ। ਅੱਜ ਵੀ ਉਹਦੀ ਕੋਈ ਖਬਰ ਚੱਲਣ ਡਈ ਵੀ ਉਹਨਾਂ ਨੇ ਜ਼ਿੰਮੇਵਾਰੀ ਲੈ ਲਈ। ਮੈਂ ਇੱਥੇ ਜਿਹੜੇ ਦੂਜੇ ਪੰਜਾਬ ਵਾਲੇ ਸਾਨੂੰ ਦੇਖਣ ਦੇ ਨਾ, ਉਹਨਾਂ ਨੂੰ ਦੱਸਦਾ ਜਾਵਾਂ, ਨਿਸ਼ਾਨ ਤੇ ਵੀ ਯਾਦ ਹੋਣਾ ਕਿ ਉਦੋਂ 2005 ਤੋਂ 2007 ਵਾਲਾ ਦੌਰ ਸੀ ਨਾ ਜਿਹੜਾ, ਬਹੁਤ ਕੰਮ ਖਰਾਬ ਰਿਹਾ ਇਸ ਦੌਰ ਦੇ ਵਿੱਚ ਨਾ। ਇਹ ਸਾਡੇ ਵੀ ਇਹ ਕੁਝ ਬਹੁਤ ਚੱਲਦਾ ਸੀ। ਫਿਰ ਉਦੋਂ ਆਈ ਗਵਰਨਮੈਂਟ ਆਈ ਤੇ ਸ਼ਬਾਸ਼ ਸ਼ਰੀਫ ਸਾਹਿਬ ਆਏ ਉਦੋਂ ਨਾ, ਵਜ਼ੀਰ ਆਲਾ ਪੰਜਾਬ। ਇਹਨਾਂ ਨੇ ਲਾਏ ਐਸਐਸਪੀ ਡੀਆਈਜੀ ਲਾਏ, ਉਹ ਕੱਢ ਕੇ ਲਾਏ। ਇਹਨਾਂ ਕਿਹਾ ਵੀ ਅਦਾਲਤ ਤੱਕ ਬੰਦਾ ਕੋਈ ਨਹੀਂ ਜਾਣਾ ਚਾਹੀਦਾ ਜਿਹੜੇ ਇਦਾਂ ਦੇ। ਸਹੀ ਹੈ, ਬਾਰ-ਬਾਰ ਟਪਾ ਦੋ। ਉਹ ਉਹਨਾਂ ਨੇ ਕੋਸ਼ਿਸ਼ ਢੰਗੇ ਸੀ ਤੇ ਐ ਸਫਾਇਆ ਹੋ ਗਿਆ ਸੀ, ਕੋਈ ਨਾਂ ਹੀ ਨਹੀਂ ਲੈਂਦਾ ਵੀ ਮੈਂ ਬਦਮਾਸ਼ ਹੈਗਾ। ਤੇ ਅੱਜ ਤੱਕ ਉਹਨਾਂ ਦੀ ਤਸੱਲੀ ਹੋਈ ਹੈ। ਮੈਨੂੰ ਵੀ ਲੱਗਦਾ ਕਿ ਉੱਥੇ ਵੀ ਇਦਾਂ ਦੇ ਹਾਲਾਤ, ਉੱਥੇ ਇਦਾਂ ਦਾ ਨਾ ਕੁਛ ਇਹਨਾਂ ਨੂੰ ਕਰਨਾ ਪੈਣਾ, ਇਹ ਫੇਰ ਹੀ ਕੰਮ ਬਚਣਾ। ਨਹੀਂ ਤੇ ਵੇਖੋ ਅੱਗੇ ਏਡਾ ਵੱਡਾ ਕਬੱਡੀ ਦਾ ਏਡਾ ਸਾਨ ਸੀ ਮੁੰਡਾ, ਉਹ ਮਾਰ ਦਿੱਤਾ। ਹੁਣ ਸਿੱਧੂ ਦਾ ਐਵੇਂ ਹੋ ਗਿਆ। ਲਾਸ ਤੇ ਲਾਸ ਕੀਤਾ ਜਾ ਰਿਹਾ ਨਾ। ਇਹ ਬਜ਼ਾਹਿਰ ਜਿਹੜਾ ਲੋਕਾਂ ਨੂੰ, ਮੈਂ ਅਕਸਰ ਗੱਲ ਕਰਦਾ ਕਿ ਜਦੋਂ ਵੀ ਇੱਕ ਪਬਲਿਕ ਫਿਗਰ ਕਿਲ ਹੁੰਦਾ ਹੈ, ਇੱਕ ਸੈਲੀਬ੍ਰਿਟੀ ਜਦੋਂ ਜਿਹੜੀ ਹੈ ਉਹ ਮੁਆਸ਼ਰੇ ਦੇ ਵਿੱਚ ਉਸ ਦਾ ਗੈਪ ਜਿਹੜਾ ਉਹ ਫਿਲ ਅਪ ਹੋ ਹੀ ਨਹੀਂ ਸਕਦਾ। ਇਸ ਵਜ੍ਹਾ ਤੋਂ ਨਹੀਂ ਹੋ ਸਕਦਾ ਕਿ ਹਰ ਬੰਦਾ ਇੱਕ ਆਪਣੀ ਸਰਟਨ ਆਈਡੀਓਲੋਜੀ ਦੇ ਤਹਿਤ ਹੁੰਦਾ। ਅਗਰ ਤੁਸੀਂ ਉਹ ਸੈਲੀਬ੍ਰਿਟੀਜ਼ ਦੀ ਜਿਹੜੀ ਕਿਲਿੰਗ ਹੈ, ਜਾਂ ਸੈਲੀਬ੍ਰਿਟੀਜ਼ ਅਗਰ ਉਹਨਾਂ ਦਾ ਗੈਪ ਹੁੰਦਾ, ਤਾਂ ਤੁਸੀਂ ਅਗਰ ਇਹ ਆਖੋ ਨਾ ਕਿ ਦੈਟ ਇਜ਼ ਸਮਥਿੰਗ ਕਿ ਬਸ ਉਹ ਇੱਕ ਉਹਦੀ ਫੈਮਿਲੀ ਤੱਕ ਦਾ ਹੈ ਜਾਂ ਲੋਕਾਂ ਤੱਕ ਦਾ ਹੈ, ਔਰ ਇੱਕ ਥੋੜੇ ਜਿਹੇ ਟਾਈਮ ਪੀਰੀਅਡ ਦਾ, ਸਾਰੇ ਇਟਸ ਆਈਡੀਆਜ਼ ਦੀ ਗੇਮ ਹੈ। ਇਹ ਆਈਡੀਓਲੋਜੀ ਹੈ, ਲੋਕਾਂ ਦਾ ਨਜ਼ਰੀਆਤ ਉਹ ਫੈਲਾ ਰਹੇ ਨੇ। ਠੀਕ ਹੈ, ਇੱਕ ਕਿਸੇ ਸਪੈਸੀਫਿਕ ਸਰਟਨ ਸ਼ੈਡੋ ਦੇ ਵਿੱਚ ਉਹ ਸਟਰਗਲ ਆਪਣੀ ਕਰ ਰਹੇ ਨੇ, ਔਰ ਉਸ ਸਟਰਗਲ ਨੂੰ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਇੱਕ ਬੰਦਾ ਮਾਰਿਆ, ਤੁਸੀਂ ਉਹ ਪੂਰੀ ਲਾਈਨ ਆਫ ਸਟਰਗਲ ਖਤਮ ਕਰ ਦਿੱਤੀ ਹੈ। ਠੀਕ ਹੈ, ਔਰ ਉਹ ਇਹ ਨਾ ਇਸਲਾਮ ਜੇ ਵੀ ਇੱਕ ਇਨਸਾਨ ਦਾ ਕਤਲ ਸਾਰੀ ਇਨਸਾਨੀਅਤ ਦਾ ਕਤਲ ਹੈ। ਤੁਸੀਂ ਇੱਕ ਸਾਰੀ ਇਨਸਾਨੀਅਤ ਮਾਰ। ਅੱਛਾ, ਇਹਦੇ ਚ ਜਿਹੜਾ ਤੁਸੀਂ ਬੜੀ ਅੱਛੀ ਗੱਲ ਕੋਟ ਕਰ ਦਿੱਤੀ ਕਿ ਬੜੀ ਅੱਛੀ ਗੱਲ ਕੋਟ ਕਰ ਦਿੱਤੀ। ਮੈਂ ਤੁਹਾਨੂੰ ਜ਼ਿਸ਼ਾਨ ਇੱਕ ਮਿੰਟ ਜ਼ਰਾ, ਜ਼ਿਸ਼ਾਨ ਜਿਹੜਾ ਅੱਗੇ ਤੁਸੀਂ ਨਾ ਤੁਹਾਡਾ ਕਮੈਂਟ, ਇਹ ਫੇਸ ਮੈਨੂੰ ਵੀ ਕਰਨਾ ਪੈਂਦਾ ਵੀ RIP ਨੂੰ ਦੂਜੇ ਪਾਸੇ ਲੈ ਕੇ ਜਾਣਾ ਨਾ, ਉਹਦੇ ਵਿੱਚ ਰਿਲੀਜਨ ਨੂੰ ਲੈ ਆਉਣਾ। ਮਤਲਬ ਵੀ ਜੇ ਤੁਸੀਂ ਇਸ ਗੱਲ ਤੇ ਜੇ, ਤੇ ਫਿਰ ਕਿਉਂ ਫਰਮਾਇਆ ਵੀ ਇੱਕ ਇਨਸਾਨ ਦਾ ਕਤਲ? ਫਿਰ ਤੇ ਕਹਿੰਦੇ ਵੀ ਇੱਕ ਮੁਸਲਮਾਨ ਦਾ ਕਤਲ ਤੇ ਸਾਰੇ ਮੁਸਲਮਾਨਾਂ ਦਾ ਕਤਲ। ਐਗਜ਼ੈਕਟਲੀ, ਮੈਂ ਉਹੀ ਗੱਲ ਕਰ ਰਿਹਾ ਕਿ ਬੜੀ ਅੱਛੀ ਗੱਲ ਤੁਸੀਂ ਕੋਟੇਸ਼ਨ ਵਿੱਚ ਐਡ ਕਰ ਦਿੱਤੀ ਕਿ ਇੱਕ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ ਹੈ। ਮੈਂ ਕੋਈ ਉਹ ਦਲੀਲਾਂ ਸ਼ਲੀਲਾਂ ਦੇਣ ਨਹੀਂ ਆਇਆ ਨਾ। ਮੈਂ ਕੁਝ ਲੋਕਾਂ ਨੂੰ, ਵੇਖੋ ਮੇਰੀ ਨਾ ਇੱਕ ਆਪਣੀ ਥਿੰਕਿੰਗ, ਆਪਣੀ ਸਾਈਕੀ ਹੈ ਕਿ ਮੈਂ ਅਗਰ ਕਿਸੇ ਬੰਦੇ ਨੂੰ ਉਹਦੇ ਲੈਵਲ ਤੇ ਆ ਕੇ ਉਹ ਉਸੇ ਤਰ੍ਹਾਂ ਦਾ ਜਵਾਬ ਮੇਰੇ ਕੋਲੋਂ ਨਹੀਂ ਦੇਣ ਹੁੰਦਾ। ਹੁਣ ਉਹਨਾਂ ਨੂੰ ਜਵਾਬ ਦੇਣਾ ਬਣਦਾ ਹੀ ਨਹੀਂ ਸਰ। ਗੱਲ ਵੇਖੋ ਨਾ ਤੁਸੀਂ, ਜਿਸ ਬੰਦੇ ਨੂੰ ਕਾਮਨ ਸੈਂਸ ਦੀ ਗੱਲ ਹੈ, RIP ਸਟੈਂਡਸ ਫॉर व्हाट? ਰੈਸਟ ਇਨ ਪੀਸ। ਭਾਈ ਕਿੱਥੇ ਲਿਖਿਆ ਰੈਸਟ ਇਨ ਹੈਵਨ ਜਾਂ ਰੈਸਟ ਇਨ ਈਡਨ? ਠੀਕ ਹੈ, ਕੌਣ ਆਖ ਰਿਹਾ ਕਿ ਜੰਨਤ ਜਾਂ ਦੋਜ਼ਖ ਦੀ ਗੱਲ ਹੋਗੀ? ਰੈਸਟ ਇਨ ਪੀਸ ਇਜ਼ ਸਮਥਿੰਗ ਡਿਫਰੈਂਟ। ਠੀਕ ਹੈ, ਅਗਰ ਕਿਸੇ ਨੇ ਇਸ ਜੁਮਲੇ ਤੇ ਮੇਰੇ ਨਾਲ ਗੱਲ ਕਰਨੀ ਹੈ ਤੇ ਕੋਈ ਲਿਟਰੇਚਰ ਦਾ ਬੰਦਾ ਆਵੇ, ਕੋਈ ਲਿੰਗੁਇਸਟਿਕਸ ਦਾ ਬੰਦਾ ਆਵੇ ਜਿਹੜਾ ਇੰਗਲਿਸ਼ ਨੂੰ ਜਾਣਦਾ, ਜਿਹੜਾ ਲਿਟਰੇਚਰ ਨੂੰ ਜਾਣਦਾ। ਹੁਣ ਇੱਕ ਆਮ ਜਿਸ ਬੰਦੇ ਨੇ ਸ਼ਾਇਦ ਉਹ ਕੋਈ ਪਹਿਲੀ ਦੂਜੀ ਦੇ ਵਿੱਚ ਅੰਗਰੇਜ਼ੀ ਪੜ੍ਹੀ ਆ, ਉਹ ਮੈਨੂੰ ਥੱਲੇ ਕਮੈਂਟਾਂ ਵਿੱਚ ਆ ਰਹੇ ਨੇ। ਇਹਦੇ ਚ ਸਾਡੇ ਨਾਲ ਕਾਫੀ ਸਾਰੇ ਉਧਰੋਂ ਜੁੜੇ ਨੇ ਲੋਕ ਵੀ, ਅਸੀਂ ਇੱਥੇ ਬਹੁਤੀ ਲੰਮੀ ਗੱਲ ਨਹੀਂ ਕਰਦੇ। ਤੇ ਬੜਾ ਇਹਦੇ ਤੇ ਗੱਲ ਇੰਨੀ ਆ ਤੇ ਆ ਗੱਲਾਂ 2-4 ਕਰਨ ਵਾਸਤੇ ਮੈਂ ਕਿਹਾ ਸੀ ਤੁਸੀਂ ਆਓ ਜ਼ਰੂਰ। ਅਸੀਂ ਪੂਰੇ ਪਾਕਿਸਤਾਨ ਵੱਲੋਂ ਜਿਹੜੀ ਇੱਧਰ ਦੀ ਆਡੀਅנס ਆ, ਉਹਦੀ ਚਾਹਣ ਵਾਲੇ ਸੀ, ਉਹਨਾਂ ਵੱਲੋਂ ਅਸੀਂ ਇੱਕ ਅਫਸੋਸ, ਇੱਕ ਕੰਡੋਲੈਂਸ ਉਹਨਾਂ ਤੱਕ ਕਰੀਏ। ਮੈਂ ਤਾਂ ਕਹਿੰਦਾ ਵੀ ਮੈਨੂੰ ਸ਼ਾਮੀ ਜਦੋਂ ਇਹ ਖਬਰ ਸੁਣੀ ਨਾ, ਤੇ ਮੈਂ ਇੱਕ ਲਾਈਵ ਵੀ ਉਦੋਂ ਕੀਤਾ ਸੀ ਵੀ ਮੇਰਾ ਹੌਸਲਾ ਨਾ ਪਵੇ ਵੀ ਗੱਲ ਕਿਵੇਂ ਕਰਾਂ। ਇੱਕ ਜ਼ਾਤੀ ਤਲਕ ਤੇ ਇੱਕ ਹੋਰ ਗੱਲ ਹੈ ਨਾ ਵੀ ਉਵੇਂ ਓਵਰਆਲ ਐ ਲੱਗੇ ਵੀ ਜਿਵੇਂ ਕੋ ਆਪਣਾ ਜੀ ਜਾਂਦਾ ਰਿਹਾ ਨਾ, ਅਫਸੋਸ ਹੋਵੇ, ਬਹੁਤ ਸਾਰਾ ਅਫਸੋਸ ਹੋਵੇ, ਮੈਨੂੰ ਪਸੀਨਾ ਆਈ ਜਾਵੇ, AC ਥੱਲੇ ਬੈਠਿਆ ਪਸੀਨਾ ਆਈ ਜਾਵੇ ਵੀ ਯਾਰ ਹੋ ਕੀ ਗਿਆ ਐਡਾ। ਉਹ ਮਾਪਿਆਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦਾ ਕੱਲਾ ਪੁੱਤ ਮਾਰ ਦਿੱਤਾ, ਕੱਲਾ ਹੀ ਸੀ ਉਹਨਾਂ ਦਾ ਨਾ, ਇੱਕੋ ਇੱਕ ਜਣਾ, ਔਰ ਆਪਣੀ ਉਮਰ ਦੇ ਪੀਕ ਦੇ ਵਿੱਚ। ਠੀਕ ਹੈ, ਤੇ
ਬਸ ਰੱਬ ਹੀ ਹੈ ਜੀ ਸਾਂਭੇ ਸਾਰਿਆਂ ਨੂੰ। ਤੇ ਸਾਡੀ ਤਰਫੋਂ ਬਾਰ-ਬਾਰ ਜਿਹੜਾ ਹੈ ਮੈਂ ਆਪਣੇ ਉਹ ਸਾਰੇ ਉਹ ਦੂਜੇ ਵੇਖਣ ਵਾਲਿਆਂ ਨੂੰ ਵੀ, ਦੂਜੇ ਪੰਜਾਬ ਤੋਂ ਜਿਹੜੇ ਭਰਾ ਵੇਖ ਰਹੇ ਨੇ, ਜਿਹੜੇ ਲੋਕ ਵੇਖ ਰਹੇ ਨੇ, ਬੀਇੰਗ ਦ ਰਿਪਰੈਜ਼ੈਂਟੇਟਰ ਆਫ, ਅਗਰ ਕੁਝ ਲੋਕ ਸਾਨੂੰ ਰਿਪਰੈਜ਼ੈਂਟੇਸ਼ਨ ਆਲਾ ਰਿਪਰੈਜ਼ੈਂਟੇਟਰ ਐਕਸੈਪਟ ਕਰਦੇ ਨੇ ਤੇ ਅਸੀਂ ਉਸ ਸੈਂਸ ਦੇ ਵਿੱਚ ਆਪਣੀ ਇੱਕ ਸੁਸਾਇਟੀ ਦੀ ਤਰਫੋਂ ਇੱਕ ਇਜਤਮਾਹੀ ਤੌਰ ਉੱਤੇ ਉਹ ਕੰਡੋਲੈਂਸ ਜਿਹੜੀ ਉਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਹਾਂਜੀ, ਪਾਕਿਸਤਾਨ ਵੱਲੋਂ ਜਿਹੜਾ ਅਫਸੋਸ ਕਰਨ ਦੀ ਕੋਸ਼ਿਸ਼ ਕੀਤੀ, ਸਾਰੇ ਪਾਕਿਸਤਾਨ ਵੱਲੋਂ, ਜਿਨ੍ਹਾਂ ਨੇ ਮੈਨੂੰ ਕਿਹਾ, ਫੋਨ ਵੀ ਕੀਤੇ, ਜਿਨ੍ਹਾਂ ਨਹੀਂ ਵੀ ਕੀਤੇ, ਸਾਰਿਆਂ ਵੱਲੋਂ ਹੀ ਸਾਡਾ ਅਫਸੋਸ ਜਿਹੜਾ ਵਾ ਉਹਨਾਂ ਦੀ ਫੈਮਿਲੀ ਨਾਲ, ਉਹਨਾਂ ਲੋਕਾਂ ਦੇ ਨਾਲ ਜਿਹੜੇ ਉਹਨੂੰ ਫੋਲੋ ਕਰਦੇ, ਜਿਹੜੇ ਉਹਨੂੰ ਪਸੰਦ ਕਰਦੇ, ਖਾਸ ਤੌਰ ਤੇ ਉਹਨਾਂ ਦੇ ਮਾਪਿਆਂ ਨੂੰ। ਬਿਲਕੁਲ ਅੱਜ ਹਾਰਡ ਟਾਈਮਸ ਦੇ ਵਿੱਚ ਉਹਨਾਂ ਨੂੰ ਪੁੱਛ ਕੇ ਵੇਖੋ ਵੀ ਉਹਨਾਂ ਦਾ ਹੁਣ ਇੱਕ ਇੱਕ ਦਿਨ ਕਿਵੇਂ ਲੰਘੇਗਾ। ਐਗਜ਼ੈਕਟਲੀ ਜੀ, ਇਹਨਾਂ ਸਾਰੇ ਹਾਰਡ ਟਾਈਮਸ ਦੇ ਵਿੱਚ ਵੀ ਸਟਿਲ ਸਟੈਂਡ ਵਿਦ ਯੂ ਗਾਇਜ਼। ਤੇ ਰੱਬ ਜਿਹੜਾ ਹੈ ਤੁਹਾਨੂੰ ਸਾਰਿਆਂ ਨੂੰ ਸੁੱਖ ਹੀ ਰੱਖੇ ਜੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ ਨਾਸਰ ਢਿੱਲੋਂ ਸਾਹਿਬ, ਤੁਸੀਂ। ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ। ਮੈਨੂੰ ਵੈਸੇ ਜੇ ਮੌਕਾ ਮਿਲੇ ਮੈਂ ਫੌਰਨ ਜਾ ਕੇ ਉਹਦੇ ਮਾਪਿਆਂ ਨਾਲ ਜਾ ਕੇ, ਉਹਦੇ ਫਾਦਰ ਸਾਹਿਬ ਨਾਲ ਜਾ ਕੇ ਜੱਫੀ ਪਾ ਕੇ ਤੇ ਉਹਨਾਂ ਨੂੰ ਅਫਸੋਸ ਜ਼ਰੂਰ ਕਰਾਂ, ਉਹਨਾਂ ਨੂੰ ਹੌਸਲਾ ਜ਼ਰੂਰ ਦੇਵਾਂ। ਬਿਲਕੁਲ ਜੀ, ਬੰਦਿਸ਼ਾਂ ਨੇ, ਅਸੀਂ ਬੰਦਿਸ਼ਾਂ 'ਚ ਬੱਝੇ ਆ ਤੇ ਉਹਦੇ ਲਈ ਇਸੇ ਜਿਹੜਾ ਹੁਣ ਸੋਸ਼ਲ ਮੀਡੀਆ ਦੀ ਰਾਹੀਂ